ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ 'ਚ ਹੋਏ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਤਜਿੰਦਰ ਤੇਜਾ। ਪਹਿਲਾਂ ਤਾਂ ਉਹਨਾਂ ਨੇ ਲੋਕਾਂ ਦੇ ਵਿੱਚ ਖੌਫ ਪੈਦਾ ਕੀਤਾ ਕਿ ਜੀ ਇਹ ਗੈਂਗਸਟਰ ਹੈ, ਇਹ ਦਿਨੇ ਐਕਟਿਵ ਰਾਤੀ ਐਕਟਿਵ, ਫਲਾਣੇ ਨੂੰ ਚਿੱਠੀ ਲਿਖਤੀ, ਇੱਧਰ ਨੂੰ ਕਰਤੀ। ਇੱਕ ਵੱਡਾ ਕਬੱਡੀ ਟੂਰਨਾਮੈਂਟ ਜਿਹੜਾ ਸਿੱਧੂ ਮੂਸੇਵਾਲਾ ਦੇ ਨਾਂ ਤੇ ਆਰਗੇਨਾਈਜ਼ ਕੀਤਾ ਗਿਆ ਹੈ, ਉਹਨਾਂ ਦੇ ਪਿਤਾ ਬਲਕੌਰ ਸਿੰਘ ਉਹਦੇ 'ਚ ਐਜ਼ ਏ ਚੀਫ ਗੈਸਟ ਸ਼ਾਮਲ ਸੀ। ਫਾਈਨਲ ਮੈਚ ਹੋਣ ਤੋਂ ਪਹਿਲਾਂ ਉਹਨੂੰ ਰੋਕ ਦਿੱਤਾ ਗਿਆ ਹੈ ਉਸ ਟੂਰਨਾਮੈਂਟ ਨੂੰ, ਔਰ ਇਹ ਕਿਹਾ ਗਿਆ ਕਿ ਜੀ ਗੈਂਗਸਟਰਾਂ ਦੀ ਧਮਕੀ ਆਈ ਹੈ। ਆਲਰੇਡੀ ਉਹਨਾਂ ਨੇ ਆਪਰੇਸ਼ਨ ਫਾਈਨਲ ਸੋਲਿਊਸ਼ਨ, ਜਿਹਦੇ ਥੱਲੇ ਆਉਣ ਵਾਲੇ ਪੀਰੀਅਡ ਝੂਠੇ ਕੇਸ ਵੀ ਹੋਣਗੇ, ਮੁਕਾਬਲੇ ਵੀ ਹੋਣਗੇ, ਗੈਂਗਸਟਰ ਕਹਿ ਕੇ ਮਾਰੇ ਜਾਣਗੇ। ਜਿਨ੍ਹਾਂ ਨੇ 1980 ਦਾ ਦੌਰ ਪੰਜਾਬ ਦੇ ਵਿੱਚ ਦੇਖਿਆ ਹੋਇਆ, ਉਹਨਾਂ ਨੂੰ ਪਤਾ ਹੈ ਕਿ ਵੀ ਫੇਕ ਐਨਕਾਊਂਟਰ ਕੀ ਹੁੰਦਾ ਹੈ। ਗੱਲਬਾਤ ਕਰਨ ਜਾ ਰਹੇ ਹਾਂ ਕਿ ਪਹਿਲਾਂ ਆਪਾਂ ਇਸ਼ੂ ਲੈਣ ਤੋਂ ਪਹਿਲਾਂ ਆਪਣੇ ਜਿਹੜੇ ਲਾਈਵ ਚੈਟ ਤੇ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਬਾਰੇ ਆਪਾਂ ਉਹਨਾਂ ਨੂੰ ਰੈਕਗਨਾਈਜ਼ ਕਰ ਦਈਏ ਕਿ ਜਿਸ ਤਰ੍ਹਾਂ ਕਿ ਸਾਡੇ ਫਸਟ ਵਿਊਅਰਸ ਹੈਗੇ ਨੇ ਖਾਲਸਾ ਦੇਸ਼ ਪੰਜਾਬ, ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਗਰਚਾ ਜੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਦੀ ਆਈਡੀ ਤੋਂ ਆਏ ਨੇ ਸਾਡੇ ਕੋਲ ਡਾਕਟਰ ਸਾਹਿਬ ਤੋਂ ਤੇ ਭੈਣ ਨੀਰਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ। ਐਂਡ ਪਾਲ ਸਿੰਘ ਗਰੇਵਾਲ ਵੀ ਸਾਡੇ ਕੋਲ ਆਏ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਕੇ ਜੀ ਫਤਿਹ ਬੁਲਾਉਂਦੇ ਨੇ। ਰਾਜਨਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਗੁਰਮੀਤ ਸਿੰਘ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਸਿੰਦਾ ਗਿੱਲ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਵੋਟ ਫੋਰ ਖਾਲਿਸਤਾਨ ਐਂਡ ਐਵਰੀਬਾਡੀ ਨੇ ਲਿਖਿਆ। ਸੋ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਕਹਿੰਦੇ ਨੇ ਐਨਫ ਇਜ਼ ਐਨਫ, ਦਾ ਯੂਐਸ employers must take human resources decision in their own hands instead of delegating powers to their Hindu shaitani branch offices। बिल्कुल ठीक फरमाया बाजवा साहब ने। You may notice that majority of Brahmins and Baniyas hold the executive positions in the IT sector। The chain goes all the way down। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹ ਪੂਰਾ ਇੱਥੇ ਵੀ ਇਹਨਾਂ ਨੇ ਮਾਫੀਆ ਬਣਾਇਆ ਹੋਇਆ ਉੱਚੀ ਜ਼ਾਤ ਵਾਲਿਆਂ ਦਾ, ਸਵਰਨ ਜਾਤੀਆਂ ਜਿਹਨਾਂ ਨੂੰ ਕਹਿੰਦੇ ਨੇ। ਜ਼ੁਬੇਰ ਯਾਕੂਬ ਸਾਹਿਬ ਕਹਿੰਦੇ ਨੇ ਕਿ ਬਈ ਹਾਂ ਕਿ ਬਈ ਤੁਸੀਂ ਹਾਂਜੀ। I totally agree with you that Tamil Nadu also want to get rid of from India। Tamil killed Rajiv Gandhi। जब खालिस्तान बन जाएगा फिर इंडिया फीती फीती हो जाएगा। हाँ जी, बस मेरा ख्याल है बाकियां ਨੂੰ ਅਸੀਂ ਇੱਥੇ ਕਿਉਂਕਿ ਮੈਂ ਘੜੀ ਵੱਲ ਦੇਖ ਰਹੇ ਹਾਂ ਔਰ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਅਸੀਂ 2-3 ਦਿਨ ਪਹਿਲਾਂ ਹੀ ਜੇ ਪ੍ਰੋਗਰਾਮ 'ਚ ਜਦੋਂ ਆਪਰੇਸ਼ਨ ਸੀਲ ਦਾ ਜ਼ਿਕਰ ਕੀਤਾ ਹੈ ਕਿ ਵੀ ਕਿਵੇਂ ਡਾਇਰੈਕਟ ਡੀਜੀਪੀ ਦੀ ਅਗਵਾਈ ਦੇ ਥੱਲੇ 1600 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ, ਸੈਂਕੜਿਆਂ ਨਾਕੇ ਔਰ ਚਾਰੋਂ ਸਟੇਟਾਂ ਹਿਮਾਚਲ, ਹਰਿਆਣਾ, ਰਾਜਸਥਾਨ ਔਰ ਜੰਮੂ ਕਸ਼ਮੀਰ ਉਸ ਨੂੰ ਬਲੌਕ ਕਰਕੇ ਕਿੰਨੇ ਸੌ ਵਹੀਕਲ ਕੀਤੇ ਗਏ। ਔਰ ਦੂਜਾ ਉਹਨੂੰ ਜਦੋਂ ਤੁਸੀਂ ਇਹਦੇ ਲਈ ਕੋਈ ਰਾਕਟ ਸਾਇੰਸ ਦੀ ਜ਼ਰੂਰਤ ਨਹੀਂ ਹੁੰਦੀ ਕਿ ਵੀ ਜੋ ਕੁਛ ਪੰਜਾਬ ਦੇ ਗਵਰਨਰ ਪ੍ਰੋਤ ਨੇ ਕਿਹਾ, ਅਮਿਤ ਸ਼ਾਹ ਨੇ ਕਿਹਾ ਜੀ ਖਾਲਿਸਤਾਨੀ ਰਗੜ ਦਿਆਂਗੇ, ਦੱਬ ਦਿਆਂਗੇ, ਪਨਪਨ ਨਹੀਂ ਦਿਆਂਗੇ, ਵਿਲ ਨਿਪ ਦਾ ਈਵਲ ਇਨ ਦਾ ਬਡ। ਔਰ ਫਿਰ ਇਹ ਆਪਰੇਸ਼ਨ ਸੀਲ ਤੋਂ ਬਾਅਦ ਅਸੀਂ ਉਸ ਪ੍ਰੋਗਰਾਮ 'ਚ ਕਿਹਾ ਸੀ ਕਿ ਵੀ ਇਹ ਮੈਨੂੰ ਇਹ ਅੰਦਾਜ਼ਾ ਹੋ ਰਿਹਾ ਕਿ ਵੀ ਆਲਰੇਡੀ ਸੈਂਟਰਲ ਏਜੰਸੀਜ਼ ਨੇ ਜਿਹੜਾ ਨੈਕਸਟ ਸਿੱਖ ਨਸਲਕੁਸ਼ੀ ਫਾਈਨਲ ਸੋਲਿਊਸ਼ਨ ਦੇ ਲਈ ਰਾਹ ਪੱਧਰਾ ਕਰ ਲਿਆ ਔਰ ਇਹ ਉਸ ਦੀ ਰਿਹਰਸਲ ਹੋ ਰਹੀ ਹੈ। ਔਰ ਅੱਜ ਜਦੋਂ ਕਿ ਕਿਉਂਕਿ ਬੁੱਧਵਾਰ ਸਾਡਾ ਪ੍ਰੋਗਰਾਮ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਹੁੰਦਾ ਹੈ ਔਰ ਇਸ ਨਾਲ ਸੰਬੰਧਿਤ ਸਵਾਲ ਵੀਰ ਸੁਖਦੇਵ ਸਿੰਘ ਗਿੱਲ ਹੋਰਾਂ ਨੇ ਪੁੱਛਿਆ ਤੇ ਉਹਦੇ 'ਚ ਉਹਨਾਂ ਨੇ ਇਹੀ ਕਿਹਾ ਕਿ ਜੀ ਤੁਸੀਂ ਤਾਂ ਅਜੇ ਕੁਛ ਦਿਨ ਪਹਿਲਾਂ ਹੀ ਇਹ ਕਿਹਾ ਸੀ ਔਰ ਇਹ ਲੱਗਦਾ ਹੈ ਕਿ ਵੀ ਉਸ ਦੀ ਤਿਆਰੀ ਇਹਨਾਂ ਨੇ ਕਰ ਲਈ ਹੋਈ ਹੈ ਔਰ ਉਹ ਅਨਲੀਸ਼ ਕਰ ਦਿੱਤਾ। ਕਿਉਂਕਿ ਅੱਜ 2-3 ਖਬਰਾਂ ਪ੍ਰੋਮੀਨੈਂਟਲੀ, ਪਹਿਲੀ ਤਾਂ ਹਾਲਾਂ ਕੱਲ੍ਹ ਦੇ ਹਵਾਲੇ ਨਾਲ ਹੀ ਨਿਊਜ਼ 18 ਤੇ ਮੈਂ ਰਾਤ ਲੇਟ ਆਵਰਸ ਤੱਕ ਦੇਖਿਆ ਜਾ ਕੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਿਸ ਕਿਸਮ ਦਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਇਹ ਕਿ ਜੀ ਅੰਮ੍ਰਿਤਪਾਲ ਸਿੰਘ ਨੇ ਅਮਿਤ ਸ਼ਾਹ ਨੂੰ ਧਮਕੀ ਦਿੱਤੀ ਕਿ ਤੂੰ ਇੰਦਰਾ ਗਾਂਧੀ ਦਾ ਹਸ਼ਰ ਯਾਦ ਕਰ ਲੈ। ਦੂਸਰਾ ਔਰ ਹੁਣ ਏਜੰਸੀਆਂ ਜਿਹੜੀਆਂ ਨੇ ਉਹ ਐਕਟ ਕਰਨਗੀਆਂ, ਗ੍ਰਿਫਤਾਰੀ ਹੋ ਸਕਦੀ ਹੈ ਔਰ ਕ੍ਰਸ਼ ਕੀਤਾ ਜਾਏਗਾ ਇਹ ਉਹ। ਹਾਲਾਂ ਹਕੀਕਤਨ ਇਹ ਗੱਲ ਬਿਲਕੁਲ ਇਸ ਦੇ ਬਰਕਸ ਅਮਿਤ ਸ਼ਾਹ ਨੇ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ ਔਰ ਇਹ ਕੁਦਰਤੀ ਸਿੱਖ ਤਾਂ ਕਹੇਗਾ ਕਿ ਭਾਈ ਜੇ ਤੁਸੀਂ ਸਮਝਦੇ ਹੋ ਕਿ ਜ਼ੁਲਮ ਜਾਂ ਜ਼ਬਰ ਨਾਲ
ਤੁਸੀਂ ਸਾਡੀ ਖਾਲਿਸਤਾਨ ਦੀ ਆਵਾਜ਼ ਦੱਬ ਲੋਗੇ ਤੇ ਇਹੀ ਕੰਮ ਇੰਦਰਾ ਗਾਂਧੀ ਨੇ ਕੀਤਾ ਸੀ ਕਿ ਵੀ ਉਹਨਾਂ ਨੇ ਦੱਬ ਲਈ ਆਵਾਜ਼। ਹੁਣ ਇਹ ਤਾਂ ਇੱਕ ਨੈਚੁਰਲ ਰਿਸਪੌਂਸ ਹੈ, ਲੇਕਿਨ ਇਹਨੂੰ ਇਵੇਂ ਬਣਾ ਦਿੱਤਾ ਗਿਆ ਕਿ ਜਿਵੇਂ ਇੰਦਰਾ ਗਾਂਧੀ ਨੂੰ ਜਿਵੇਂ ਮਾਰਿਆ ਤੈਨੂੰ ਵੀ ਨਹੀਂ ਛੱਡਣਾ ਹੈ। ਹਾਲਾਂ ਮਤਲਬ ਜੋ ਮਰਜ਼ੀ ਕੱਢੀ ਜਾਣ, ਲੇਕਿਨ ਇਨ ਦਾ ਐਂਡ ਆਫ ਦਾ ਡੇ ਇਹ ਤਾਂ ਹਰ ਇੱਕ ਨੂੰ ਪਤਾ ਹੀ ਹੈ ਕਿ ਭਾਈ ਜਿਹੜਾ ਜ਼ੁਲਮ ਕਰੇਗਾ। ਔਰ ਮੈਂ ਅਕਸਰ ਉਹ ਇੱਕ ਉਸ FIR ਜਿਹੜੀ ਜਦੋਂ ਇੰਦਰਾ ਗਾਂਧੀ ਦੀ ਸੋਧੀ ਗਈ ਤੇ ਉਹ ਇੱਕ ਗਵਾਹੀ ਉਹਨਾਂ ਨੇ ਲਿਆਂਦੀ, ਹਰਿਆਣਵੀ ਜਾਟ ਵਿਟਨੈਸ ਸਟੈਂਡ ਤੇ ਜਿਹੜਾ ਪੁਲਿਸ ਦੇ ਵਿੱਚ ਆਫੀਸ਼ੀਅਲ ਸੀ, ਜੂਨੀਅਰ ਜਾਂ ਸੀਨੀਅਰ, ਕਿ ਜੀ ਇਹ ਉਹਨੇ ਹੁਣ ਇਹਨਾਂ ਨੂੰ ਕਿਉਂਕਿ ਬੇਅੰਤ ਸਿੰਘ ਕੇਰ ਸਿੰਘ ਦਾ ਮੌਕੇ ਤੇ ਮਾਰਤੇ, ਬੇਅੰਤ ਸਿੰਘ ਔਰ ਸ਼ਹੀਦ ਬੇਅੰਤ ਸਿੰਘ ਮੌਕੇ ਤੇ ਮਾਰਤੇ ਸੀ, ਸਤਵੰਤ ਸਿੰਘ ਔਰ ਕੇਰ ਸਿੰਘ ਉਹਨਾਂ ਨੂੰ ਮੁੱਖ ਦੋਸ਼ੀ ਬਣਾ ਕੇ, ਔਰ ਉਹਨਾਂ 'ਚ ਇੱਕ ਬਲਬੀਰ ਸਿੰਘ ਵੀ ਸ਼ਾਮਲ ਕੀਤਾ ਸੀ, ਇੰਸਪੈਕਟਰ, ਜਿਹਨੂੰ ਪਹਿਲਾਂ ਡੈਥ ਸੈਂਟੈਂਸ ਦਿੱਤੀ, ਹਾਈ ਕੋਰਟ 'ਚ ਬਰੀ ਹੋਇਆ, ਤੇ ਉਹਨੂੰ ਲਿਆਂਦਾ ਗਿਆ ਹਰਿਆਣਵੀ ਜਾਟ। ਉਹਨੇ ਕਿਹਾ ਜੀ ਮੈਂ ਖੁਦ ਸੁਣਿਆ ਆਪਣੇ ਕੰਨਾਂ ਦੇ ਨਾਲ ਕਿ ਬੇਅੰਤ ਸਿੰਘ ਸਤਵੰਤ ਸਿੰਘ ਇਹ ਤਾਂ ਆਪਸ ਸਲਾਹ ਕਰਦੇ ਹੁੰਦੇ ਸੀ ਵੀ ਇੰਦਰਾ ਗਾਂਧੀ ਨੇ ਜਿਹੜਾ ਉਹ ਹਮਲਾ ਕੀਤਾ ਸਾਡੀ ਧਾਰਮਿਕ ਥਾਂ ਤੇ, ਔਰ ਇਹਨੂੰ ਅਸੀਂ ਛੱਡਣਾ ਨਹੀਂ ਹੈ। ਤੇ ਉਸ ਨੂੰ ਉਹ ਪੁੱਛਦਾ ਹੈ, ਜਿਹੜਾ ਕਾਊਂਟਰ ਜਿਰਾ ਕਰਨ ਵਾਲਾ ਵਕੀਲ ਹੈ, कि ये बात तुमने पहले क्यों नहीं बताई? उन्होंने कहा जी जनाब बताने वाली क्या बात थी, ये तो मालूम ही था कि इंदिरा गांधी ने इनके दरबार साहब पे हमला किया, सिखों ने इसको छोड़ना नहीं है। ਹੁਣ ਇਹਨਾਂ ਨੂੰ ਕਹਾਣੀ ਬਣਾਉਣ ਦੀ ਕੀ ਲੋੜ ਹੈ ਕਿ ਅਮਿਤ ਸ਼ਾਹ ਨੂੰ ਧਮਕੀ ਦਿੱਤੀ ਕਿ ਭਾਈ ਕਰ ਲੋ ਜ਼ੁਲਮ। ਉਹਨਾਂ ਨੇ ਇਹੀ ਕਿਹਾ ਵੀ ਜੇ ਤੁਸੀਂ ਸਮਝਦੇ ਹੋ ਕਿ ਵੀ ਜ਼ੁਲਮ ਦੇ ਨਾਲ ਆਵਾਜ਼ ਬੰਦ ਹੋ ਸਕਦੀ ਹੈ ਤੇ ਫਿਰ ਇੰਦਰਾ ਗਾਂਧੀ ਜਾਂ ਤੁਸੀਂ 18ਵੀਂ ਸਦੀ ਜਾਂ ਕਿਤੇੋਂ ਵੀ ਫਿਰ ਸਿੱਖਾਂ ਦਾ, ਔਰ ਉਹਦੇ 'ਚ ਤੁਹਾਨੂੰ ਕੋਈ ਸਾਡੇ ਨੈਰੇਟਿਵ ਦੀ ਲੋੜ ਨਹੀਂ। ਸਤਪਾਲ ਮਲਿਕ ਜਿਹੜਾ ਇਹਨਾਂ ਦਾ ਹੀ ਬਣਾਇਆ ਹੋਇਆ ਪੱਕਾ ਵੈਸਟਰਨ ਯੂਪੀ ਦਾ ਬੀਜੇਪੀ ਦਾ ਬੰਦਾ, ਉਹ ਮੇਘਾਲਿਆ ਦਾ ਗਵਰਨਰ, ਜਦੋਂ ਕਿਸਾਨ ਮੂਵਮੈਂਟ ਚੱਲੀ ਔਰ ਉਹਨੇ ਮੋਦੀ ਨੂੰ ਕੀ ਸਲਾਹ ਦਿੱਤੀ ਸੀ, ਉਹਨੇ ਇਹੀ ਕਿਹਾ ਸੀ ਕਿ ਵੀ ਇਸ ਮਾਮਲੇ को, और वो अजय भी ਉਹਦੀਆਂ ਵੀਡੀਓ ਕਲਿप्स घूमदियाँ कि इस मामले को सुलझा लो, ये सिख छोड़ने वाले नहीं हैं। इंदिरा गांधी ने अकाल तख्त को तोड़ा था, उसने मृत्युंजय यज्ञ भी किया। ਹੁਣ ਬਾਅਦ 'ਚ ਮੈਂ ਜਾ ਕੇ ਦੇਖਿਆ ਵੀ ਉਹ ਇੱਕ शिव जी ਦਾ ਇੱਕ ਹੁੰਦਾ ਵੀ ਪਤਾ ਨਹੀਂ ਕਿਹਦੀ ਕੋਠੀ 'ਚ ਉਹਨੇ ਕਹਿੰਦਾ ਇਹ ਬਾਤ ਮੁਝੇ ਅਰੁਣ ਨਹਿਰੂ ਨੇ ਬਤਾਈ। ਲੇਕਿਨ ਮ੍ਰਿਤਿੰਜੋ ਜਗਿਆ ਉਹ ਕਿ ਮ੍ਰਿਤਿੂ ਦੇ ਉੱਤੇ ਵਿਕਟਰੀ ਹੋ ਜਾਏ शिव जी ਨਾਲ ਜੋੜ ਕੇ ਉਹਨੂੰ, ਉਹ ਪੂਰਾ ਪਤਾ ਨਹੀਂ ਕਿੰਨਾ ਖਰਚ ਕੀਤਾ ਹੋਏਗਾ, ਉਹ ਤਾਂਤਰਿਕ ਯੱਗ ਹੁੰਦਾ ਕਹਿੰਦਾ ਉਸਨੇ ਮ੍ਰਿਤਿੰਜੋ ਯज्ञ भी किया, सिखों ने उसको छोड़ा नहीं, वो छोड़ने वाले नहीं है। वो जाके इंग्लैंड में मारा था सिख ने उसको, डायर को और दूसरा। ਸੋ ਇਹ ਗੱਲ ਕੋਈ ਲੇਕਿਨ ਜਿਸ ਤਰੀਕੇ ਨਾਲ ਇਹਨੂੰ ਤੁਹਾਨੂੰ ਪਤਾ ਹੁੰਦਾ ਵੀ ਪਲਾਂਟਡ ਸਟੋਰੀਜ਼ ਕਿੱਥੇ ਨੇ, ਉਹ ਪਲਾਂਟ ਕੀਤੀਆਂ ਗਈਆਂ, ਉਸ ਤੋਂ ਇਹ ਗੱਲ ਸਾਬਤ ਹੋਈ ਕਿ ਵੀ ਇਹ ਹੁਣ ਪੰਜਾਬ ਦੇ ਵਿੱਚ ਕ੍ਰੈਕਡਾਊਨ ਦੇ ਨਾਂ ਥੱਲੇ ਇਹ ਹੋਏਗਾ। ਔਰ ਦੋ ਤਿੰਨ ਖਬਰਾਂ ਜਿਹੜੀਆਂ ਜਦੋਂ ਨਾਲ ਦੀ ਨਾਲ ਇੱਕ ਪਾਸੇ ਆਪਰੇਸ਼ਨ ਨਾਕਾ ਆਇਆ, ਫਿਰ ਖਬਰ ਆਈ CBI ਵੱਲੋਂ ਪੰਜਾਬ 'ਚ 50 ਥਾਵਾਂ ਤੇ ਛਾਪੇ ਮਾਰੀ, ਅਨਾਜ ਵਪਾਰੀਆਂ, ਚੌਲ ਮਿਲ ਮਾਲਕਾਂ ਤੇ ਮੌਜੂਦਾ ਤੇ ਸੇਵਾ ਮੁਕਤ ਅਧਿਕਾਰੀਆਂ ਦੇ ਟਿਕਾਣਿਆਂ ਤੇ ਤਲਾਸ਼ੀ। ਹੁਣ ਇਹ ਵੀ ਆਪਣੇ ਆਪ 'ਚ ਖਬਰ ਦੱਸਦੀ ਸੀ ਕਿ ਬਈ ਫਿਰ ਇਹ ਤਾਂ CBI ਦੇ ਛਾਪੇ, ਫਿਰ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ 8 ਸੂਬਿਆਂ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਬਹੁਤ ਹਥਿਆਰ ਬਰਾਮਦ ਹੋਏ, ਇਹ ਗੈਂਗਸਟਰਾਂ ਦੇ ਔਰ ਕਨੈਕਸ਼ਨ ਕੀ ਨੇ ਪੰਜਾਬ ਦੇ ਗੈਂਗਸਟਰਾਂ ਨਾਲ, ਉਹਨਾਂ 'ਚ ਰਾਜਸਥਾਨ, ਮੱਧ ਪ੍ਰਦੇਸ਼, 8 ਸੂਬਿਆਂ 'ਚ NIA ਦੇ ਰੇਡ, ਜਿਨ੍ਹਾਂ 'ਚ ਮੋਸਟਲੀ ਸਿੱਖ ਪਰਿਵਾਰਾਂ ਨੂੰ ਟਾਰਗੇਟ ਕੀਤਾ ਹੈ ਜਾਂ ਕੀਤਾ ਹੋਏਗਾ, ਜਿਨ੍ਹਾਂ ਦੇ ਬਾਰੇ ਸਾਨੂੰ ਨਹੀਂ ਵੀ। ਪੰਜਾਬ ਵਾਲੇ ਤਾਂ ਸਿੱਧੇ ਹੀ CBI ਦੇ 50 ਥਾਵਾਂ ਤੇ ਛਾਪੇ। ਤੇ ਫਿਰ ਨਾਲ ਦੀ ਨਾਲ ਖਬਰ ਕਿ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ 'ਚ ਹੋਏ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਤਜਿੰਦਰ ਤੀਜਾ। ਹੁਣ ਤਜਿੰਦਰ ਤੀਜਾ ਉਹਨੂੰ ਗੈਂਗਸਟਰ ਕਿ ਜੀ 40 ਕੇਸ, ਇਹਨੇ ਫਲਾਣੇ ਹੌਲਦਾਰ ਨੂੰ ਮਾਰ ਕੇ ਦੌੜ ਗਏ ਸੀ, ਇਹ ਸਾਰੀ ਕਹਾਣੀ। ਔਰ ਜਿਹੜੀ ਇਹ ਸਾਰੀ ਬੱਸੀ ਪਠਾਣਾ ਦੇ ਵਿੱਚ ਇਹ ਮੁਕਾਬਲਾ ਕੀਤਾ ਗਿਆ, ਔਰ ਐਂਟੀ ਗੈਂਗ ਜਿਹੜੀ ਹੈ ਵਾਰਫੇਅਰ ਟਾਸਕ ਫੋਰਸ, ਜਿਹੜੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ, ਉਹਨਾਂ ਨੂੰ ਪੁਲਿਸ ਨੇ ਬਣਾਈ ਹੋਈ ਹੈ। ਜੇ ਉਹਨਾਂ ਦੇ ਨਾਲ ਮੁਕਾਬਲਾ ਹੋਇਆ, ਉਹਨਾਂ ਨੇ ਗੋਲੀਆਂ ਦੀ ਵਿਛਾੜ ਕੀਤੀ, ਇਧਰੋਂ ਹੋਈ, ਇਹ ਜਿਹੜੇ ਨੇ ਉਹ ਮਾਰੇ ਗਏ 3, ਜਿਨ੍ਹਾਂ ਦੇ ਵਿੱਚ ਤਜਿੰਦਰ ਤੀਜਾ ਵੀ ਸੀ। ਔਰ ਪੁਲਿਸ ਦਾ ਇੱਕ ਫਲਾਣਾ ਜ਼ਖਮੀ, ਕਿਉਂਕਿ ਜਿਨ੍ਹਾਂ ਨੇ 1980ਵਿਆਂ ਦਾ ਦੌਰ ਪੰਜਾਬ ਦੇ ਵਿੱਚ ਦੇਖਿਆ ਹੋਇਆ, ਉਹਨਾਂ ਨੂੰ ਪਤਾ ਹੈ ਕਿ ਵੀ ਫੇਕ ਐਨਕਾਊਂਟਰ ਕੀ ਹੁੰਦਾ ਹੈ। ਪਰ ਮੈਨੂੰ ਯਾਦ ਹੈ ਕਿ ਜਦੋਂ 1990-91 'ਚ ਇੱਥੇ ਅਸਾਈਲਮ ਕੇਸਿਸ ਅਪਲਾਈ ਹੋਣੇ ਸ਼ੁਰੂ ਹੋਏ, ਤੇ ਜਿਹਦੇ 'ਚ ਜੇ ਕਿਸੇ ਨੂੰ ਸਪੋਰਟ ਲੈਟਰ ਦਿੱਤਾ ਮੈਂ ਵੀ, ਤਾਂ ਮੈਂ
ਲਿਖਣਾ ਫੇਕ ਐਨਕਾਊਂਟਰ। ਹੁਣ ਅਮਰੀਕਾ ਦੇ ਵਿੱਚ ਫੇਕ ਐਨਕਾਊਂਟਰ ਨੂੰ ਸਮਝਿਆ ਨਹੀਂ ਸੀ ਜਿਵੇਂ ਜੇ ਤੁਸੀਂ ਇਹ ਕਹੋ ਕਿ ਜੀ ਅਸੀਂ ਤਾਂ ਫਿਰ ਜਦੋਂ ਪੁਲਿਸ ਨੇ ਜ਼ੁਲਮ ਕੀਤੇ ਤੇ ਅੰਡਰਗਰਾਉਂਡ ਹੋ ਗਏ, ਤੇ ਹੁਣ ਇਹ ਸਾਰੀਆਂ ਟਰਮਸ ਬ੍ਰਿਟਿਸ਼ ਪੀਰੀਅਡ ਜਾਂ ਉਹਨਾਂ ਦੇ ਨਾਲ ਜੁੜੀਆਂ ਨੇ। ਇੱਥੇ ਉਹਨਾਂ ਨੇ ਫਿਰ ਵਕੀਲਾਂ ਨੂੰ ਨੇ ਕਰੈਕਟ ਕਰਨਾ। ਹੁਣ ਕਹਿਣ ਵਾਲਿਆਂ ਨੇ ਕਹਿਣਾ ਜੀ ਮੈਂ ਤਾਂ ਇੰਨੀ ਦੇਰ ਅੰਡਰਗਰਾਉਂਡ ਰਿਹਾ, ਉਹਨਾਂ ਨੇ ਕਹਿਣਾ ਲਿਖਣਾ ਕਿ ਅੰਡਰਗਰਾਉਂਡ ਬ੍ਰੈਕਟ 'ਚ ਲਿਖਣਾ ਇਨ ਦਾ ਹਾਈਡਿੰਗ, ਨਹੀਂ ਕਿ ਵੀ ਇਹ ਉਹਨਾਂ ਨੇ ਕਿਹਾ ਮੈਂ ਅੰਡਰਗਰਾਉਂਡ ਤਾਂ ਅਮਰੀਕਨਾਂ ਦੀ ਜ਼ਮੀਨ ਪੁੱਟ ਕੇ ਥੱਲੇ ਭੌਰੇ 'ਚ ਵੜ ਗਿਆ, ਕੀ ਹੋਇਆ ਵੀ ਇਨ ਦਾ ਹਾਈਡਿੰਗ। ਇਸੇ ਤਰ੍ਹਾਂ ਜਦੋਂ ਫੇਕ ਐਨਕਾਊਂਟਰ ਹੋਣਾ ਤੇ ਉਹਨਾਂ ਨੂੰ ਇਹ ਨਹੀਂ ਸੀ, ਕਿਉਂਕਿ ਇੱਥੇ ਤਾਂ ਹੁੰਦੇ ਨਹੀਂ, ਤੇ ਇਹ ਟਰਮ ਹੀ ਨਹੀਂ ਸੀ ਵੀ ਝੂਠਾ ਕਿਵੇਂ। ਫਿਰ ਉਹਦੇ ਲਈ ਟਰਮ ਜਿਹੜੀ ਹੋਣੀ ਬ੍ਰੈਕਟ ਸਟੇਜਡ ਐਨਕਾਊਂਟਰ। ਫੇਕ ਦਾ ਮਤਲਬ ਹੈ ਸਟੇਜਡ ਐਨਕਾਊਂਟਰ, ਕਿ ਬੰਦੇ ਤੁਹਾਡੀ ਹਿਰਾਸਤ 'ਚ ਨੇ, ਜੇਲ੍ਹ 'ਚੋਂ ਤੁਸੀਂ ਕੱਢੇ ਨੇ, ਤੁਸੀਂ ਇੱਕ ਪੂਰਾ ਜੋ 90ਵਿਆਂ 'ਚ ਕਰਦੇ ਸੀ, ਕੋਈ ਨਹਿਰ ਦੇ ਕੰਢੇ, ਕੋਈ ਰੋਈ ਦੇ ਵਿੱਚ, ਕੋਈ ਕਿਸੇ ਹੋਰ ਥਾਂ ਤੇ, ਪਹਿਲਾਂ ਸਵੇਰੇ ਹੀ ਪੁਲਿਸ ਹਰਲ ਕਰਦੀ ਸੀ, ਫਿਰ ਥਾਂ ਲੱਭਦੇ ਸੀ, ਫਿਰ ਕੋਈ ਦਰਖਤ ਦੇ ਨੇੜੇ ਤੇੜੇ ਦੇਖਦੇ ਸੀ, ਫਿਰ ਲੋਕਾਂ ਨੂੰ ਨੇੜੇ ਨਹੀਂ ਸੀ ਆਣ ਦਿੰਦੇ, ਹਵਾ 'ਚ ਗੋਲੀਆਂ ਗਾਲੀਆਂ ਚਲਾਉਂਦੇ ਸੀ, ਫਿਰ ਉਹਨਾਂ ਨੂੰ ਲਿਆ ਕੇ ਉੱਥੇ ਮਾਰ ਕੇ ਤੇ ਬਾਅਦ ਦੇ ਵਿੱਚ ਜਿਹੜਾ ਉਹ ਖਬਰ ਲੱਗੀ ਹੁੰਦੀ ਸੀ ਫਲਾਣੀ ਥਾਂ, ਫੋਟੋਆਂ ਉਹਦੀਆਂ ਲੱਗੀਆਂ ਸੀ ਕਿ ਜੀ ਨਹਿਰ ਦੇ ਕੰਢੇ ਮੁਕਾਬਲਾ ਹੋਇਆ, ਇਹ ਜਾ ਰਹੇ ਸੀ, ਪੁਲਿਸ ਦੀ ਗੱਡੀ ਆ ਗਈ ਅੱਗੋਂ, ਨਾਕਾ ਲੱਗਾ ਸੀ। ਉਹ ਜਿਹੜਾ ਫੇਕ ਐਨਕਾਊਂਟਰ ਇੱਥੇ ਫਿਰ ਫੇਕ ਸਟੇਜਡ ਐਨਕਾਊਂਟਰ ਕਹਿਣ ਲੱਗ ਗਏ। ਔਰ ਇਹ ਜੇ ਤੁਸੀਂ ਇਸ ਸਾਰੀ ਕਹਾਣੀ ਨੂੰ ਜਿਹਦੇ ਵਿੱਚ ਕਿ ਇਹ ਤਿੰਨੋਂ ਹੀ ਤਜਿੰਦਰ ਤੇਜਾ ਔਰ ਇਹ ਦੂਸਰੇ ਉਹਨਾਂ ਦੇ ਦੋ ਸਾਥੀ ਜਿਹੜੇ ਨੇ ਉਹ ਮਾਰੇ ਗਏ ਨੇ, ਇਹ ਬਿਲਕੁਲ ਫੇਕ ਸਟੇਜਡ ਐਨਕਾਊਂਟਰ ਹੈ। ਔਰ ਇਹ ਹੁਣ ਇੱਕ ਉਸ ਦੌਰ ਦੀ ਸ਼ੁਰੂਆਤ ਹੈ, ਕਿਉਂਕਿ ਇਸ ਤੋਂ ਪਹਿਲਾਂ ਮਾਹੌਲ ਤਾਂ ਉਹਨਾਂ ਨੇ ਸਿਰਜਿਆ ਹੋਇਆ। ਹੁਣ ਇੱਕ ਵੱਡਾ ਕਬੱਡੀ ਟੂਰਨਾਮੈਂਟ ਜਿਹੜਾ ਸਿੱਧੂ ਮੂਸੇਵਾਲਾ ਦੇ ਨਾਂ ਤੇ ਆਰਗੇਨਾਈਜ਼ ਕੀਤਾ ਗਿਆ ਹੈ, ਉਹਨਾਂ ਦੇ ਪਿਤਾ ਬਲਕੌਰ ਸਿੰਘ ਉਹਦੇ 'ਚ ਐਜ਼ ਏ ਚੀਫ ਗੈਸਟ ਸ਼ਾਮਲ ਸੀ। ਫਾਈਨਲ ਮੈਚ ਹੋਣ ਤੋਂ ਪਹਿਲਾਂ ਉਹਨੂੰ ਰੋਕ ਦਿੱਤਾ ਗਿਆ ਉਸ ਟੂਰਨਾਮੈਂਟ ਨੂੰ, ਔਰ ਇਹ ਕਿਹਾ ਗਿਆ ਕਿ ਜੀ ਗੈਂਗਸਟਰਾਂ ਦੀ ਧਮਕੀ ਆਈ ਹੈ ਕਿ ਇਹ ਨਹੀਂ ਹੋਣ ਦੇਣਾ ਔਰ ਬੰਦ ਕਰ ਦਿੱਤਾ। ਹੁਣ ਇਹ ਵੀ ਤੁਸੀਂ ਇਹ ਅਜੇ 2 ਦਿਨ ਪਹਿਲਾਂ ਦੀ ਖਬਰ ਹੈ। ਇਧਰੋਂ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਖਬਰ ਜਿਹੜੀ ਹੈ, ਜਿਸ ਅੰਦਾਜ਼ ਉਹਨਾਂ ਦੇ ਸਾਥੀਆਂ ਨੂੰ ਵੀ ਫੜਿਆ ਗਿਆ ਹੈ, ਇੱਕ ਕਿਸੇ ਉਹ ਜਾਲੀ ਜਿਹੇ ਨੂੰ ਖੜਾ ਕੀਤਾ ਗਿਆ ਜੀ ਧਰਮ ਦਾ ਪ੍ਰਚਾਰਕ, ਉਹਨੇ ਕਿਹਾ ਜੀ ਮੈਨੂੰ ਅੰਮ੍ਰਿਤਪਾਲ ਸਿੰਘ ਔਰ ਉਹਦੇ ਸਾਥੀਆਂ ਨੇ ਕੁੱਟਿਆ, ਮਾਰਿਆ, ਮੇਰੇ ਪੈਸੇ ਲੁੱਟ ਖੋਹ ਦੇ ਕੇਸ ਉਹਨਾਂ ਤੇ ਪਾ ਦਿੱਤੇ, ਬੰਦੇ ਚੁੱਕ ਲਏ। ਹੁਣ ਇਹ ਉਹੀ ਮਾਹੌਲ ਹੈ। ਔਰ ਜੇ ਤੁਸੀਂ ਇਸ ਨੂੰ ਪੰਜਾਬ ਦੇ ਗਵਰਨਰ ਉਸ ਦੇ ਬਿਆਨ ਦੇ ਨਾਲ ਜੋੜ ਕੇ ਦੇਖੋ, ਪ੍ਰੋਤ ਦੇ ਔਰ ਅਮਿਤ ਸ਼ਾਹ ਦੇ ਬਿਆਨ ਨਾਲ, ਔਰ ਇਹ ਜੋ ਕੁਛ ਭਗਵੰਤ ਮਾਨ ਜਦੋਂ ਕਿ ਅਸੀਂ ਇਹ ਦੇਖਦੇ ਹਾਂ ਕਿ ਕਿਸ ਕਿਸਮ ਦਾ ਛਲੈਡਾ ਜਿਹਾ ਜਿਹੜਾ ਉਹ ਰੋਲ ਅਦਾ ਕਰ ਰਿਹਾ, ਤੇ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਪਹਿਲਾਂ ਤਾਂ ਉਹਨਾਂ ਨੇ ਲੋਕਾਂ ਦੇ ਵਿੱਚ ਖੌਫ ਪੈਦਾ ਕੀਤਾ ਕਿ ਜੀ ਇਹ ਗੈਂਗਸਟਰ ਹੈ, ਇਹ ਦਿਨੇ ਐਕਟਿਵ, ਰਾਤੀ ਐਕਟਿਵ, ਫਲਾਣੇ ਨੂੰ ਚਿੱਠੀ ਲਿਖਤੀ, ਇੱਧਰ ਨੂੰ ਕਰਤੀ, ਕੈਨੇਡਾ ਦੌੜ ਗਏ, ਅਮਰੀਕਾ ਦੌੜ ਗਏ, ਪਾਕਿਸਤਾਨ ਨਾਲ ਵੀ ਜੋੜ ਦਿੱਤਾ। ਔਰ ਹੁਣ ਇਹ ਸਾਰਾ ਮਾਹੌਲ ਮੈਨੂੰ ਇਹ ਲੱਗਦਾ ਹੈ ਕਿ ਆਲਰੇਡੀ ਉਹਨਾਂ ਨੇ ਆਪਰੇਸ਼ਨ ਫਾਈਨਲ ਸੋਲਿਊਸ਼ਨ, ਜਿਹਦੇ ਥੱਲੇ ਆਉਣ ਵਾਲੇ ਪੀਰੀਅਡ ਝੂਠੇ ਕੇਸ ਵੀ ਹੋਣਗੇ, ਮੁਕਾਬਲੇ ਵੀ ਹੋਣਗੇ, ਗੈਂਗਸਟਰ ਕਹਿ ਕੇ ਮਾਰੇ ਜਾਣਗੇ। ਔਰ ਇਕੱਲਾ ਇਹੀ ਨਹੀਂ, ਕਿਉਂਕਿ ਇਸ ਸਾਰੇ ਦੇ ਨਾਲ ਉਹ ਸਾਰਾ ਮਾਫੀਆ ਵੀ ਜਿਹੜਾ ਡਰੱਗ ਮਾਫੀਆ ਹੈ, ਬਿਊਰੋਕਰੈਟ, ਪੁਲਿਸ, ਕਿਉਂਕਿ ਜਦੋਂ ਤੁਸੀਂ ਦੂਸਰੀ ਖਬਰ ਬਲਵਿੰਦਰ ਸਿੰਘ ਸੇਖੋਂ ਜਿਹੜਾ ex-DSP ਹੈ, ਉਹਨਾਂ ਨੇ ਜਿਵੇਂ ਐਕਸਪੋਜ਼ ਕੀਤਾ ਕਿ ਜੀ ਇਹ ਜਿਹੜਾ ਸੁਰੇਸ਼ ਅਰੋੜਾ ਔਰ ਦਿਨਕਰ ਔਰ ਇਹ ਮੇਨ ਪੰਜਾਬ ਦੇ ਵਿੱਚ ਜਿਹੜੇ ਇਹ ਨੇ ਅਸਲੀ ਡਰੱਗ ਮਾਫੀਆ ਜਾਂ ਦੂਜਾ, ਉਸ ਦੇ ਉੱਤੇ ਮਾਨਹਾਨੀ ਦਾ ਔਰ ਉਹਨੂੰ ਫੜ ਲਿਆ, ਕਿਉਂਕਿ ਇਹ ਇਹਨਾਂ ਨੇ ਦੇਖਿਆ ਕਿ ਪੰਜਾਬ 'ਚੋਂ ਡਾਈਸੈਂਟ ਦੀ ਚੈਲੰਜ ਦੀ ਆਵਾਜ਼ ਨਿਕਲ ਰਹੀ ਹੈ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਇਸ ਤੋਂ ਵੀ ਵਰਸਟ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੋਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਤਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।